ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਕ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਜਿਹੜੇ ਟੈਕਸ ਦੇ ਉੱਤੇ ਕੰਮ ਕਰਦੀਆਂ ਏਜੰਸੀਆਂ ਨੇ, ਉਹਨਾਂ ਨੇ ਇੱਕ ਵਾਰ ਫਿਰ ਤੋਂ ਸੈਨ ਫਰਾਂਸਿਸਕੋ ਦੇ ਟੈਕਸ ਬਾਰੇ ਦੱਸਿਆ ਕਿ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਹੁਣ ਬਿਜ਼ਨਸ ਟੈਕਸ ਹੈ ਜਿਹੜਾ, ਉਹ ਲਗਾਤਾਰ ਘਟਦਾ ਜਾ ਰਿਹਾ। ਇਹਦੇ ਪਿੱਛੇ ਕਾਰਨ ਜਿਹੜਾ ਦੱਸਿਆ ਗਿਆ, ਉਹ ਇਹ ਹੈ ਕਿ ਜਿਹੜੇ ਇੰਪਲਾਈਜ਼ ਨੇ, ਉਹ ਘਰਾਂ ਤੋਂ ਕੰਮ ਕਰ ਰਹੇ ਨੇ ਜਾਂ ਉਹ ਦੂਰ ਦੁਰਾਡੇ ਇਲਾਕਿਆਂ ਦੇ ਵਿੱਚ ਸ਼ਿਫਟ ਹੋ ਗਏ ਨੇ ਤੇ ਉੱਥੇ ਹੀ ਰਹਿਣ ਲੱਗ ਪਏ ਨੇ। ਇਸ ਰਿਪੋਰਟ ਦੇ ਵਿੱਚ ਦਾਅਵਾ ਕੀਤਾ, ਜਿਹੜੀ ਇਹ ਸਟੱਡੀ ਦਾਅਵਾ ਕਰਦੀ ਹੈ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਟੈਕਸ ਕੋਡ ਨੇ ਜਾਂ ਸਿਟੀ ਅਫੀਸ਼ੀਅਲਸ ਨੇ, ਜਿਹੜੇ ਹੋਰ ਲੋਕ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੋਸਟ ਪੈਂਡੈਮਿਕ ਤੋਂ ਬਾਅਦ ਚੈਲੰਜਸ ਜਿਹੜੇ ਨੇ ਉਹ ਵਧੇ ਨੇ ਤੇ ਲਗਾਤਾਰ ਰਿਮੋਟ ਵਰਕ ਤੇ ਕਮਰਸ਼ੀਅਲ ਰੀਅਲ ਅਸਟੇਟ ਜਿਹੜਾ ਕ੍ਰੈਸ਼ ਹੋਣਾ, ਉਹਦੇ ਲਈ ਇਹਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਕਾਰਨ ਦੱਸੇ ਗਏ ਨੇ। ਜੌਬ ਸੈਕਟਰ ਦੇ ਵਿੱਚ ਜੌਬ ਲਾਸ ਹੋਈਆਂ ਨੇ, ਲੋਕਾਂ ਨੂੰ ਲੇ ਆਫਸ ਤੋਂ ਬਾਅਦ ਬਹੁਤ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਜਾਣਾ ਪਿਆ ਤੇ ਇਸ ਕਰਕੇ ਸ਼ਹਿਰ ਦੇ ਟੈਕਸ ਦੇ ਵਿੱਚ 484 ਮਿਲੀਅਨ ਦਾ ਜਿਹੜਾ ਘਾਟਾ ਉਹ ਦਰਜ ਕੀਤਾ ਗਿਆ, ਜਿਹੜਾ ਕਿ ਅੱਗੇ ਇੰਪਲਾਈਜ਼ ਜਾਂ ਇਹਨਾਂ ਇਲਾਕਿਆਂ ਦੇ ਵਿੱਚ ਕਾਰਪੋਰੇਟ ਵਰਲਡ ਤੋਂ ਜਿਹੜਾ ਟੈਕਸ ਆਉਂਦਾ ਸੀ। ਇਸੇ ਤਰ੍ਹਾਂ 2022 ਦੇ ਵਿੱਚ, ਇਹ 2021 ਦਾ ਤੇ 2022 ਦੇ ਵਿੱਚ 339 ਮਿਲੀਅਨ ਜਿਹੜਾ ਟੈਕਸ ਹੈ ਉਹ ਘੱਟ ਅਦਾ ਕੀਤਾ ਗਿਆ ਸੀ, ਮਤਲਬ ਕਿ ਕਮੀ ਦਰਜ ਕੀਤੀ ਗਈ ਸੀ 339 ਮਿਲੀਅਨ ਦੀ। ਇਸੇ ਤਰ੍ਹਾਂ ਜਿਹੜਾ ਕਿ ਪੂਰੇ ਟੈਕਸ ਦਾ 24% ਬਣਦਾ। ਜਿਹੜੀ ਸਟੱਡੀ ਹੈ ਕੰਟਰੋਲਰਸ ਆਫਿਸ ਐਂਡ ਟ੍ਰੀਜ਼ਰ ਐਂਡ ਟੈਕਸ ਕਲੈਕਟਰ ਦੀ, ਉਹ ਕਹਿੰਦੀ ਹੈ ਕਿ ਇੱਕ ਦਹਾਕਾ ਪਹਿਲਾਂ ਜਿਹੜੇ ਟੌਪ ਦੇ 5 ਟੈਕਸ ਪੇਅਰ ਸੀਗੇ, ਉਹ ਅਕਾਊਂਟ ਕਰਦੇ ਸੀ 7%, 30 ਮਿਲੀਅਨ ਦੇ ਨਾਲ ਸਾਰੇ ਬਿਜ਼ਨਸ ਟੈਕਸਸ ਨੂੰ ਮਿਲਾ ਕੇ ਜੇ ਆਪਾਂ ਗੱਲ ਕਰੀਏ। ਤੇ ਜਿਹੜੇ ਟੌਪ ਦੇ 100 ਸੀਗੇ ਟੈਕਸ ਪੇਅਰ, ਉਹ ਸੀਗੇ 58% ਬਣਦੇ ਸੀ ਤੇ ਬਿਜ਼ਨਸ ਟੈਕਸਸ ਜਿਹੜੇ ਸੀਗੇ ਉਹ 2022 ਦੇ ਮੁਕਾਬਲੇ 2022 ਦੇ ਵਿੱਚ 58% ਤੇ ਇਹੀ ਸੈਕਟਰ ਦੇ ਵਿੱਚ ਇਹੀ ਜਿਹੜੇ ਟੈਕਸ ਪੇਅਰ ਸੀਗੇ ਉਹ ਸੀ 34% 2012 ਦੇ ਵਿੱਚ। ਪਰ ਕਹਿੰਦੇ ਕਿ ਹੌਲੀ ਹੌਲੀ ਇਹਨਾਂ ਚੀਜ਼ਾਂ ਦੇ ਵਿੱਚ ਵਾਧਾ ਆਉਣਾ ਸੀਗਾ। 2023 ਦੇ ਵਿੱਚ ਹੋਰ ਉਮੀਦ ਕੀਤੀ ਜਾ ਰਹੀ ਸੀਗੀ ਕਿ ਇਹ ਟੈਕਸ ਵੱਧ ਆਊਗਾ, ਪਰ ਹੁਣ ਲਗਾਤਾਰ ਜਿਹੜਾ ਟੈਕਸ ਹੈ ਘਟਦਾ ਜਾ ਰਿਹਾ। ਜੇਕਰ ਟੈਕਸ ਸੈਨ ਫਰਾਂਸਿਸਕੋ ਦੇ ਵਿੱਚ ਬਿਜ਼ਨਸ ਤੋਂ ਗੱਲ ਕਰੀਏ, ਬਿਜ਼ਨਸ ਤੋਂ ਆਉਂਦਾ ਸੀਗਾ, ਜਿਹੜਾ ਕਾਰਪੋਰੇਟਸ ਤੋਂ ਆਉਂਦਾ ਸੀ, ਜੌਬਸ ਤੋਂ ਆਉਂਦਾ ਸੀਗਾ 2012 ਤੇ 2022 ਦੇ ਵਿੱਚ। ਟੌਪ 5 ਦੇ ਵਿੱਚ ਸੀਗੇ 30 ਮਿਲੀਅਨ 2012 ਦੇ ਵਿੱਚ ਤੇ 2022 ਦੇ ਵਿੱਚ 339 ਮਿਲੀਅਨ, 24% ਬਣਦਾ। ਟੌਪ 10 ਦੇ ਵਿੱਚ 48 ਮਿਲੀਅਨ, ਉਦੋਂ 12% ਸੀਗਾ, ਹੁਣ 441 ਮਿਲੀਅਨ ਸੀਗਾ। ਟੌਪ 100 ਦੇ ਵਿੱਚ 138 ਮਿਲੀਅਨ ਉਹਨਾਂ ਟਾਈਮਾਂ ਦੇ ਵਿੱਚ ਸੀਗਾ, 34% ਬਣਦਾ ਸੀ, ਹੁਣ 2022 ਦੇ ਵਿੱਚ 820 ਮਿਲੀਅਨ ਬਣਦਾ, 58%। ਜੇ ਸਾਰਾ ਕੁਝ ਕਲੈਕਟ ਕਰ ਲਈਏ ਤਾਂ ਹੁਣ ਮੌਜੂਦਾ ਦੌਰ ਦੇ ਵਿੱਚ ਇਹਦੇ ਵਿੱਚ 339 ਮਿਲੀਅਨ ਦੀ ਕਮੀ ਜਿਹੜੀ ਆ ਉਹ ਦਰਜ ਕੀਤੀ ਗਈ ਹੈ, ਜਿਹੜੀ ਕਿ ਟੋਟਲ ਰੈਵਨਿਊ ਦਾ ਜਿਹੜਾ ਅੰਕਿਆ ਜਾ ਰਿਹਾ ਸੀ, ਜਿਹੜਾ ਕਿਆਸਿਆ ਜਾ ਰਿਹਾ ਸੀ, ਉਹਦਾ 24% ਬਣਦਾ। ਜੀ।